ਇੱਕ ਵਾਰੀ ਫਿਰ ਤੁਹਾਨੂੰ ਆਪਣੇ ਪੋਡਕਾਸਟ ਪਰਦੇਸੀ ਪੰਜਾਬੀ ਪੋਡਕਾਸਟ ਵਿੱਚ ਖੁਸ਼ਾਮਦੀਦ ਕਹਿੰਦੇ ਆ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਲਾਮ ਅਲੈਕੁਮ। ਅੱਜ ਦਾ ਸਾਡਾ ਟੌਪਿਕ ਹੈ ਕਿ ਅਸੀਂ ਪੰਜਾਬੀ ਪੋਡਕਾਸਟ ਹੀ ਕਿਉਂ ਸਟਾਰਟ ਕੀਤਾ, ਅਤੇ ਇਹਦੇ ਬਾਰੇ ਵਿੱਚ ਮੈਂ ਰਾਏ ਲਵਾਂਗਾ ਆਪਣੇ ਦੋਸਤ, ਆਪਣੇ ਸਾਥੀ ਦੀ। ਹਾਂਜੀ, ਪੰਜਾਬੀ ਪੋਡਕਾਸਟ ਹੀ ਕਿਉਂ? ਯਾਰ ਕਾਫੀ ਸਾਰੇ ਇੱਥੇ ਪੋਡਕਾਸਟ ਨਾ ਸ਼ੁਰੂ ਹੋਏ ਸਨ। ਹਮ ਤੁਸੀਂ ਵੇਖ ਰਹੇ ਹੋ ਇਸ ਟਾਈਮ ਜਨਾ ਉਹ ਟ੍ਰੈਂਡ ਹੀ ਇਹੀ ਚੱਲ ਰਿਹਾ। ਪਾਕਿਸਤਾਨ ਦੇ ਵਿੱਚ ਵੀ, ਇੰਡੀਆ 'ਚ ਵੀ ਤੁਸੀਂ ਜਨਾ ਉਹ ਕਾਫੀ ਸਾਰੇ ਵੇਖ ਰਹੇ ਹੋ ਉਹਦੇ। ਇੱਥੇ ਵੀ ਜਨਾ ਸਪੈਨਿਸ਼ ਵੀ ਬਣ ਰਹੇ ਨੇ ਕਾਫੀ ਸਾਰੇ। ਲੇਕਿਨ ਪੰਜਾਬੀ ਜਿਹੜਾ ਨਾ ਉਹ ਮੇਰੇ ਖਿਆਲ ਨਾਲ ਮੈਨੂੰ ਕੋਈ ਜਨਾ ਸਪੇਨ ਦੇ ਵਿੱਚ ਸ਼ਾਇਦ ਕੋਈ ਨਜ਼ਰ ਨਹੀਂ ਆਇਆ ਕੋਈ ਵੀ ਪੰਜਾਬੀ। ਮੈਨੂੰ ਇੱਕ ਦੋ ਦੋਸਤ ਨੇ ਦੱਸਿਆ ਕਿ ਜਨਾ ਕੁਛ ਜਨਾ ਉਹ ਪੰਜਾਬੀ ਜਿਹੜੇ ਮੁੰਡੇ ਨੇ ਉਹ ਕਰ ਰਹੇ ਨੇ, ਹਮ ਲੇਕਿਨ ਪਾਕਿਸਤਾਨੀ ਮੈਂ ਨਾ ਕੋਈ ਨਹੀਂ ਕਰ ਰਿਹਾ। ਸਹੀ ਹੋ ਠੀਕ ਹੈ। ਗਿਆ। ਦੂਸਰੀ ਗੱਲ ਇਹ ਵੀ ਕਿ ਜਿੰਨਾ ਪੰਜਾਬੀ ਸਾਡੀ ਜਿਹੜੀ ਹੈ ਨਾ ਮਾਦਰੀ ਜ਼ੁਬਾਨ ਹੈ, ਤੇ ਮੇਰੇ ਖਿਆਲ ਨਾਲ ਸਾਨੂੰ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਕਿ ਅਸੀਂ ਇਹਦੇ ਵਿੱਚ ਨਾ ਬਹੁਤ ਪਿੱਛੇ ਚਲੇ ਗਏ ਹਾਂ। ਸਹੀ ਹੋ ਠੀਕ ਹੈ ਗਿਆ ਨਾ। ਸਹੀ। ਖਾਸ ਤੌਰ ਤੇ ਲਹਿੰਦੇ ਪੰਜਾਬ ਵਿੱਚ ਅਸੀਂ ਪੰਜਾਬੀ ਨੂੰ ਜਨਾ ਉਹ ਬਿਲਕੁਲ ਪਿੱਛੇ ਛੱਡ ਦਿੱਤਾ। ਠੀਕ ਹੈ ਨਾ। ਬਲਕਿ ਚਲੋ ਜਿਹੜੀ ਸਾਡੀ ਨੈਸ਼ਨਲ ਜ਼ੁਬਾਨ ਹੈ ਉਹਨੂੰ ਵੀ ਨਹੀਂ ਅਸੀਂ ਜਨਾ ਬੋਲਦੇ ਇਸ ਤਰ੍ਹਾਂ। ਫॉलो ਕਰ ਰਹੇ, ਸਹੀ ਹੋ ਗਿਆ। ਉਹਨੂੰ ਦੇਖੋ ਨਾ, ਹੁਣ ਜਿਸ ਤਰ੍ਹਾਂ ਤੁਸੀਂ ਲਫ਼ਜ਼ ਬੋਲਿਆ ਫਾਲੋ। ਠੀਕ ਹੈ ਨਾ। ਬਿਲਕੁਲ। ਅਸੀਂ ਆਪਣੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਜਿੰਨੇ ਅਲਫਾਜ਼ ਜਨਾ ਇਸਤੇਮਾਲ ਕਰਨੇ ਆ ਉਹ ਜ਼ਿਆਦਾਤਰ ਜਨਾ ਜਾਂ ਤੇ ਉਹ ਸਪੈਨਿਸ਼ ਹੁੰਦੇ ਨੇ ਤੇ ਜਾਂ ਇੰਗਲਿਸ਼ ਹੁੰਦੇ ਨੇ। ਜ਼ਾਹਿਰ ਗੱਲ ਹੈ, ਉਹਦੀ ਠੀਕ ਹੈ ਵਜ੍ਹਾ ਹੈ ਨਾ। ਕਿ ਅਸੀਂ ਬਹੁਤ ਜ਼ਿਆਦਾ ਲੈਂਗੁਏਜ ਵਿੱਚ ਕਨਫਿਊਜ਼ ਹੋ ਰਹੇ ਹਾਂ। ਕਿ ਲੈਂਗੁਏਜ ਸ਼ਾਇਦ ਕ੍ਰਾइसिस ਚੱਲ ਰਿਹਾ ਨੇ ਸਾਡੇ। ਲੈਂਗੁਏਜ ਕ੍ਰਾइसिस ਚੱਲ ਠੀਕ ਹੈ ਰਿਹਾ, ਨਾ। ਹਾਂ, ਜ਼ਬਾਨ ਦਾ ਮਸਲਾ ਚੱਲ ਰਿਹਾ। ਜ਼ੁਬਾਨ ਦਾ ਮਸਲਾ ਚੱਲ ਰਿਹਾ। ਹਾਂਜੀ, ਠੀਕ ਹੈ ਨਾ। ਅਸੀਂ ਜਨਾਬ ਉਹ ਆਪਣੇ ਅਲਫਾਜ਼ ਭੁੱਲਦੇ ਜਾ ਰਹੇ ਹਾਂ। ਬਿਲकुल। ਠੀਕ ਹੈ ਨਾ। ਹਾਂਜੀ, ਤੇ ਅੱਗੋਂ ਜਨਾ ਜਿਹੜੇ ਇੰਗਲਿਸ਼ ਦੇ ਜਾਂ ਸਪੈਨਿਸ਼ ਦੇ ਲਫ਼ਜ਼ ਨੇ ਉਹ ਅਸੀਂ ਰੋਜ਼ਮਰਾ ਜ਼ਿੰਦਗੀ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਨੇ। ਤੇ ਸਹੀ ਸਾਨੂੰ ਇਹ ਵੀ ਭੁੱਲ ਗਿਆ ਕਿ ਪੰਜਾਬੀ 'ਚ ਇਹਨੂੰ ਕੀ ਕਹਿੰਦੇ ਨੇ। ਸਹੀ ਠੀਕ ਹੋ ਗਿਆ। ਇੰਝ ਗੱਲ ਹੈ ਕਿ ਸਾਨੂੰ ਮੈਂ ਇੱਥੇ ਇੱਕ ਐਗਜ਼ਾਮਪਲ ਦਿਆਂਗਾ ਕਿ ਫਰਜ਼ ਕਰੋ ਮੇਰਾ ਕੋਈ ਟੀਚਰ ਮੈਨੂੰ ਕੋਈ ਸਬਜੈਕਟ ਜਾਂ ਮੈਨੂੰ ਕੋਈ ਜਿਹੜਾ ਕੋਈ ਸਬਕ ਦੇ ਰਿਹਾ ਨਾ, ਉਹ ਮੈਨੂੰ ਅੱਗੇ ਕਿਸੇ ਨੂੰ ਅੱਗੇ ਕਿਸੇ ਨੂੰ ਸਿਖਾਉਣਾ ਪਵੇ, ਤੇ ਹੋ ਸਕਦਾ ਮੈਂ ਉਹਦਾ ਅੱਗੇ 3% ਜਾਂ 40% ਹੀ ਡਿਲੀਵਰ ਕਰ ਸਕਾਂ। ਉਹ ਜਿਨ ਮੈਨੂੰ ਅਗਰ ਫਰਜ਼ ਕਰੋ ਮੈਨੂੰ ਪਿੱਛੋਂ 100% ਮਿਲਿਆ, ਤੇ ਮੈਂ ਅੱਗੇ ਮੇਰੇ ਕੋਲ 3% ਹੀ ਹੋਣਾ, ਮੈਂ ਕੁਝ ਖਾ ਜਾਵਾਂਗਾ। ਇਸੇ ਤਰ੍ਹਾਂ ਜਿਹੜੀ ਇੱਕ ਸਾਨੂੰ ਜਿਹੜੀ ਲੈਂਗੁਏਜ ਮਿਲੀ ਹੈ ਜਾਂ ਸਾਨੂੰ ਉਸ ਤਰ੍ਹਾਂ ਸਿਖਾਈ ਨਹੀਂ ਗਈ, ਕਹਿ ਸਕਦੇ ਹੋ ਤੁਸੀਂ। ਪਰ ਦੇਖੋ ਨਾ, ਜਦੋਂ ਹਮ, ਜਦੋਂ ਕੋਈ ਵੀ ਚੀਜ਼ ਜਿਹੜੀ ਹੈ ਨਾ ਉਹ ਨਿਸਾਬ 'ਚ ਖਤਮ ਕੀਤੀ ਜਾਂਦੀ ਹੈ ਨਾ, ਹਾਂ ਹਾਂ। ਫਿਰ ਤੁਹਾਡੀ ਅਗਲੀ ਨਸਲ ਉਹ ਚੀਜ਼ ਨੂੰ ਸਿੱਖ ਸਕਦੀ ਹੈ। ਸਹੀ। ਠੀਕ ਹੈ ਨਾ। ਨਿਸਾਬ ਤੁਹਾਡੀ ਉਹ ਚੀਜ਼ ਉਹਦੇ ਦੇਖੋ ਜਿਸ ਤਰ੍ਹਾਂ ਪੰਜਾਬੀ ਦੀ ਕੋਈ ਗ੍ਰਾਮਰ ਪਤਾ ਤੁਹਾਨੂੰ ਕੋਈ ਸ਼ਾਇਦ? ਨਹੀਂ, ਮੈਨੂੰ ਬਿਲਕੁਲ ਨਹੀਂ ਪਤਾ ਕੋਈ ਪੰਜਾਬੀ ਸ਼ਾਇਦ ਨਹੀਂ ਗ੍ਰਾਮਰ, ਪਤਾ ਨਹੀਂ ਕਿਸੇ ਪੜ੍ਹਨਾ, ਨੂੰ, ਪੜ੍ਹੀ ਨਹੀਂ ਅਸੀਂ, ਬਿਲਕੁਲ ਕਿਉਂਕਿ ਨਹੀਂ ਅਸੀਂ ਪੜ੍ਹੀ। ਪੜ੍ਹੀ ਨਹੀਂ ਹੈ ਬਿਲਕੁਲ ਵੀ। ਹਾਂਜੀ। ਠੀਕ ਹੈ ਨਾ। ਹਾਂਜੀ। ਉਰਦੂ ਦੀ ਵੀ ਅਸੀਂ ਗ੍ਰਾਮਰ ਥੋੜੀ ਬਹੁਤ ਪੜ੍ਹੀ ਹੈ, ਲੇਕਿਨ ਇੰਗਲਿਸ਼ ਦੀ ਬਿਲਕੁਲ ਨਾ ਪੜ੍ਹੀ ਗਿਆ ਸੀ। ਉਹ ਸੌਰੀ, ਉਹਦੀ ਪੰਜਾਬੀ ਦੀ। ਪੰਜਾਬੀ ਦੀ ਬਿਲਕੁਲ ਨਹੀਂ ਪੜ੍ਹੀ। ਪੰਜਾਬੀ ਤੇ ਅਸੀਂ ਬਿਲਕੁਲ ਨਹੀਂ ਪੜ੍ਹੀ ਹੈ। ਠੀਕ ਹੈ ਨਾ। ਤੇ ਅੱਗੋਂ ਉਹ ਨਿਸਾਬ 'ਚੋਂ ਖਤਮ ਕਰ ਦਿੱਤੀ ਗਈ ਹੈ। ਅੱਛਾ, ਇੱਥੇ ਇੱਕ ਚੀਜ਼ ਮੈਂ ਬੜੀ ਐਪਰੀਸ਼ੀਏਟ ਕਰਾਂਗਾ, ਜਿਹੜਾ ਸਾਡੇ ਚੜ੍ਹਦਾ ਪੰਜਾਬ ਹੈ। ਮੇਰੀ ਇੱਕ ਸਰਦਾਰ ਭਾਈ ਨਾਲ ਗੱਲ ਵੀ ਹੁੰਦੀ ਸੀ, ਉਹ ਦੱਸ ਰਿਹਾ ਸੀ, ਕਹਿੰਦਾ ਕਿ ਅਸੀਂ ਜਿਹੜੇ ਪਹਿਲੇ ਸਬਜੈਕਟਸ ਹਨ ਨਾ, ਫਰਕ ਕਰੋ ਵੇ ਫਿਜ਼ਿਕਸ ਜਾਂ ਇਸ ਤੋਂ ਰਿਲੇਟਿਡ ਸਾਂ, ਉਹ ਦੱਸ ਰਿਹਾ ਹੋ, ਸ਼ਾਇਦ ਮੈਂ ਗਲਤ ਗੈਟ ਕੀਤਾ ਹੋਵੇ ਜਾਂ ਗਲਤ ਮੈਨੂੰ ਮਾਲੂਮਾਤ ਹੋਈਆਂ। ਉਹ ਦੱਸ ਰਿਹਾ ਸੀ, ਕਹਿੰਦਾ ਸਾਨੂੰ ਜ਼ਿਆਦਾਤਰ ਸਬਜੈਕਟਸ ਹਨ ਨਾ, ਜਿਨ ਸੋਸ਼ਲ ਸਟੱਡੀ ਆ ਜਾਂਦਾ, ਉਹ ਪੰਜਾਬੀ 'ਚ ਪੜ੍ਹਾਏ ਜਾਂਦੇ ਸਨ ਲੇਕਿਨ ਪਹਿਲੇ। ਦੇਖੋ ਉਹ ਪਹਿਲਾਂ ਜਿਹੜਾ ਨਾ, ਪਹਿਲੇ ਲੇਕਿਨ ਕਹਿੰਦਾ ਹੁਣ ਉੱਥੇ ਵੀ ਚੇਂਜ ਪਏ ਹੁੰਦੇ ਨੇ। ਦੇਖੋ ਪਹਿਲਾਂ ਪਾਕਿਸਤਾਨ ਦੇ ਵਿੱਚ ਵੀ ਇਹ ਸੀ ਨਾ, ਜਿੰਨੇ ਵੀ ਸਬਜੈਕਟ ਆਉਂਦੇ ਸਨ ਨਾ ਉਹ ਹਾਂਜੀ, ਸਾਰੇ ਉਰਦੂ ਹੀ ਸਨ। ਲਾਈਕ ਅਸੀਂ ਸਾਰੇ ਉਰਦੂ 'ਚ ਪੜ੍ਹੇ ਹੋਏ ਅਸੀਂ ਹਾਂ ਨਾ। ਸਾਰੇ ਉਰਦੂ 'ਚ ਪੜ੍ਹੇ ਹੋਏ ਨੇ, ਉਰਦੂ 'ਚ ਲੇਕਿਨ ਪੜ੍ਹੇ। ਹੁਣ ਉਹ ਸਭ ਇੰਗਲਿਸ਼ 'ਚ ਆ ਰਹੇ ਨੇ। ਬਿਲਕੁਲ। ਠੀਕ ਹੈ ਨਾ। ਠੀਕ ਹੈ, ਮੈਂ ਇਸ ਚੀਜ਼ ਨੂੰ ਇੰਗਲਿਸ਼ ਨੂੰ ਬੁਰਾ ਨਹੀਂ ਕਹਿ ਰਿਹਾ। ਠੀਕ ਹੈ ਨਾ। ਤੁਹਾਨੂੰ ਜਿੰਨੀਆਂ ਜ਼ਿਆਦਾ ਜ਼ੁਬਾਨਾਂ ਆਉਂਦੀਆਂ ਤੁਹਾਡੇ ਵਾਸਤੇ ਜ਼ਿਆਦਾ ਅੱਛਾ ਹੈ। ਲੇਕਿਨ ਕਿਸੇ ਚੀਜ਼ ਨੂੰ ਵੀ ਤੁਸੀਂ ਬਿਹਤਰ ਤਰੀਕੇ ਨਾਲ ਸਮਝਣਾ ਹੋਵੇ ਨਾ, ਤੁਸੀਂ ਆਪਣੀ ਜ਼ੁਬਾਨ 'ਚ ਸਮਝ ਸਕਦੇ ਹੋ। ਸਹੀ ਹੋ ਗਿਆ। ਤੁਸੀਂ ਕਿਸੇ ਦੀ ਜ਼ੁਬਾਨ ਵਿੱਚ ਉਸ ਚੀਜ਼ ਨੂੰ ਅੱਛੀ ਤਰ੍ਹਾਂ ਨਹੀਂ ਸਮਝ ਸਕਦੇ, ਭਾਵੇਂ ਤੁਸੀਂ ਜਿੰਨਾ ਮਰਜ਼ੀ ਢਿੱਲ ਲਾ ਲਓ। ਸਹੀ। ਅੱਛਾ, ਤੁਸੀਂ ਇਹ ਚੀਜ਼ 'ਤੇ ਦੱਸਦੇ ਹੋ ਕਿ ਪਰ ਜਿਹੜਾ ਸੌਰੀ, ਗੱਲ ਕੱਟਣ ਲੱਗਾ ਤੁਹਾਡੀ। ਜਿੰਨੀਆਂ ਵੀ ਕੌਮਾਂ ਨੇ ਨਾ ਉਹਨਾਂ ਦੀ ਤਰੱਕੀ ਕੀਤੀ, ਉਹਨੇ ਆਪਣੀ ਜ਼ੁਬਾਨਾਂ 'ਚ ਕੀਤੀ ਤਰੱਕੀ। ਹਾਂਜੀ, ਲਾਈਕ ਤੁਸੀਂ ਇਹਨਾਂ ਦੀ ਕਤਲਾਨ ਨੇ ਜਿਹੜੇ ਅਜੇ ਠੀਕ ਹੈ ਤੱਕ ਨਾ। ਆਪਣੀ ਜ਼ੁਬਾਨ ਵਾਸਤੇ ਫਾਈਟ ਪੇ ਕਰਦੇ ਨੇ। ਬਿਲਕੁਲ। ਤੇ ਮਤਲਬ ਸਟ੍ਰਿਕਟਲੀ ਇੰਨੀ ਸਖਤੀ ਦੇ ਨਾਲ ਅਮਲ ਉਹਦੇ ਤੇ ਕਰਦੇ ਨੇ, ਇੰਨੀ ਸਖਤੀ ਨਾਲ ਕਿ ਤੁਸੀਂ ਉਹਨਾਂ ਨਾਲ ਸਪੈਨਿਸ਼ ਵਿੱਚ ਗੱਲ ਕਰੋ ਨਾ, ਉਹ ਜਵਾਬ ਕਤਲਾਣ ਚ ਤੁਹਾਡੇ ਆਏਗਾ। ਨਾਲ ਜਵਾਬ ਕਤਲਾਨ ਵਿੱਚ ਤੁਹਾਨੂੰ ਦੇਣਗੇ। ਜਵਾਬ ਕਤਲਾਣ ਚ ਆਏਗਾ। ਤੇ ਇੱਕ ਇਹ ਇਹ ਅੱਛੀ ਚੀਜ਼ ਅਜੇ ਹੈ। ਤੇ ਮੇਰੇ ਨਾਲ ਸ਼ਾਇਦ ਜਨਾਬ
2 ਦਿਨ ਪਹਿਲਾਂ ਇਸ ਤਰ੍ਹਾਂ ਹੀ ਹੋਇਆ ਵੇ। ਹਾਂ ਹਾਂ ਸਹੀ। ਮੈਂ ਉਹਨਾਂ ਸਪੈਨਿਸ਼ ਬੋਲ ਰਿਹਾ, ਹੂੰ ਲੇਕਿਨ ਜਵਾਬ ਮੈਨੂੰ ਕਤਲਾਨ 'ਚ ਦੇ ਰਿਹਾ ਕਤਲਾ ਬੰਦਾ, ਠੀਕ ਹੈ ਨਾ। ਬਿਲਕੁਲ ਤੇ ਐਨੀ। ਮੈਨੂੰ ਕਹਿੰਦਾ ਤੈਨੂੰ ਮੇਰੀ ਸਮਝ ਆ ਰਹੀ ਹੈ ਨਾ? ਮੈਂ ਕਿਹਾ ਹਾਂ ਸਮਝ ਤੇ ਹਾਂ ਮੈਨੂੰ ਆ ਰਹੀ, ਪਰ ਮੈਨੂੰ ਤੈਨੂੰ ਜਵਾਬ ਨਹੀਂ ਦੇਣਾ ਆ ਰਿਹਾ। ਦੂਜੀ ਬਿਲਕੁਲ। ਸਾਰੀ ਗੱਲ ਮੈਨੂੰ ਕਹਿੰਦਾ ਤੈਨੂੰ ਚਾਹੀਦਾ ਕਿ ਤੂੰ ਕਤਲਾਨ 'ਚ ਹੈ, ਅਗਰ ਤੂੰ ਤਾਂ ਦੁਨੀਆ 'ਚ ਰਹਿਣਾ ਵੇ। ਹਾਂ ਮੈਂ ਹਾਂ ਕਿਹਾ ਮੈਂ ਤੇ ਕੋਰਸ ਕੀਤਾ ਹੈ 2 ਮਹੀਨੇ ਦਾ, ਲੇਕਿਨ ਉਹ ਮਸਲਾ ਇਹ ਵੇ ਨਾ, ਮੈਨੂੰ ਕੋਈ ਕਤਲਾਨ ਵੀ ਤੇ ਲੱਭੇ ਨਾ ਬੰਦਾ। ਲੇਕਿਨ ਬਾਸ ਨਾ ਸਾਰਾ ਇਸ ਤਰ੍ਹਾਂ ਸ਼ਹਿਰੋਂ ਦਾ ਭਰਿਆ ਸਾਰਾ, ਹਮ, ਬੰਦਾ ਲੱਭੇ ਤਾਂ ਨਾ। ਹੁਣ ਇਹ ਹੀ ਚੀਜ਼ ਹੈ ਕਿ ਇਸ ਤਰ੍ਹਾਂ ਦੀ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦਾ ਸਾਡੇ ਲਹਿੰਦੇ ਪੰਜਾਬ ਵੱਲ ਇਹ ਚੀਜ਼ ਕਿਉਂ ਨਹੀਂ ਆ ਰਹੀ। ਜੇ ਅਗਰ ਤੁਹਾਡੀ ਨੌਲੇਜ ਵਿੱਚ ਕੋਈ ਬੰਦੇ ਨੇ ਜਿਹੜੇ ਇਹਨੂੰ ਮਤਲਬ ਪ੍ਰਮੋਟ ਕਰ ਰਹੇ ਨੇ। ਪਾਕਿਸਤਾਨ ਦੇ ਵਿੱਚ ਕੀ ਨਾਮ ਹੈ ਉਹ, ਜਿੰਨਾ ਉਹ ਕੁਝ ਬੰਦੇ ਹੈ ਨੇ ਜਿਨ੍ਹਾਂ ਨੇ ਟਿਕਟੌਕ ਤੇ ਆ ਕੇ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਆ ਕੇ ਨਾ ਉਹ ਪੰਜਾਬੀ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ ਹੈ, ਹੂੰ ਠੀਕ ਹੈ ਨਾ। ਸਹੀ ਹੈ। ਅੱਛਾ। ਤੇ ਬਾਕੀ ਕੀ ਨਾਮ ਹੈ ਉਹ ਪਹਿਲਾਂ ਨਾ ਵਿੱਚ ਕੁਝ ਅਰਸਾ ਵਿੱਚ ਇਸ ਤਰ੍ਹਾਂ ਦਾ ਵੀ ਆਇਆ ਵੇ, ਜਿਹਦੇ ਵਿੱਚ ਲੋਕਾਂ ਨੇ ਪੰਜਾਬੀ ਨੂੰ ਸਮਝ ਲਓ ਕਿ ਉਹ ਇਸ ਵਾਸਤੇ ਨਹੀਂ ਬੋਲਦੇ ਕਿ ਹਨ ਯਾਰ ਸ਼ਰਮ ਆਉਂਦੀ ਹੈ, ਬਿਲਕੁਲ। ਠੀਕ ਹੈ ਨਾ। ਲੇਕਿਨ ਹੁਣ ਦੁਬਾਰਾ ਜਿਹੜਾ ਟ੍ਰੈਂਡ ਜਿਹੜਾ ਉਹ ਦੁਬਾਰਾ ਸ਼ੁਰੂ ਹੋ ਗਿਆ ਪੰਜਾਬੀ ਦਾ, ਜਿਹਦੇ ਅੱਛਾ ਵਿੱਚ ਤੁਸੀਂ ਕਾਫੀ ਸਾਰੇ ਮੈਨੂੰ ਲੋਕਾਂ ਨੇ ਇੱਕ ਉਹਨਾਂ ਬੜਾ ਅਹਿਮ ਕਿਰਦਾਰ ਅਦਾ ਕੀਤਾ। ਨਾਰਮਲ ਅਸੀਂ ਕਨਵਰਸੇਸ਼ਨ ਕਰ ਰਹੇ ਸਾਂ ਤੇ ਅਸੀਂ ਗੱਲਬਾਤ ਕਰ ਰਹੇ ਸਾਂ ਤੇ ਤੁਸੀਂ ਮੈਨੂੰ ਇੱਕ ਬੀਕਨ ਹਾਊਸ ਦੀ ਉਹ ਗੱਲ ਸੁਣਾਈ ਸੀ ਸ਼ਾਇਦ, ਅਗਰ ਹਾਂਜੀ ਤੁਹਾਨੂੰ ਹਾਂਜੀ, ਯਾਦ ਹੋਵੇ ਤੇ ਉਹ ਅਗਰ ਉਹ ਉਹਨਾਂ ਤਕਰੀਬਨ ਨਾਲ ਮੇਰੇ ਸ਼ੇਅਰ ਨਾਲ ਕਰੋ। ਸ਼ਾਇਦ ਮੈਂ ਨਾ ਕੋਵਿਡ ਤੋਂ ਪਹਿਲਾਂ ਦੀ ਕੀ ਨਾਮ ਹੈ ਉਹ ਇੱਕ ਨੋਟਿਸ ਜਾਰੀ ਹੋਇਆ ਸੀ ਅੱਛਾ। ਕਿ ਤੁਸੀਂ ਜਨਾਬ ਉਹ ਜਿਹੜੀਆਂ ਨੇ ਵਲਗਰ ਲੈਂਗੁਏਜਸ ਜਿਹੜਾ ਨਾ ਉਹ ਨਹੀਂ ਬੋਲ ਸਕਦੇ ਨਹੀਂ ਬੋਲ ਸਕਦੇ ਸਕੂਲ ਬਿਗਨ ਲੈਵਲ ਹਾਊਸ ਤੇ। ਦੇ ਵਿੱਚ, ਠੀਕ ਹੈ ਨਾ। ਹਾਂਜੀ। ਤਾਂ ਉਹਨਾਂ ਕਿਹਾ ਜਸਟ ਲਾਈਕ ਪੰਜਾਬੀ। ਲੈ ਤੇ ਬੀਕਨ ਹਾਊਸ ਦਾ ਅਗਰ ਤੁਸੀਂ ਇਹਨਾਂ ਦਾ ਤੁਸੀਂ ਰੂਟਸ ਦੇਖੋ ਜੀ ਜੀ ਤੇ ਜੀ ਰੂਟਸ ਇਹਨਾਂ ਦੀ ਐਸੇ ਸ਼ਹਿਰ ਤੋਂ ਬਿਲੋਂਗ ਕਰਦੀਆਂ ਨੇ ਜਿੱਥੇ ਪੰਜਾਬੀ ਦਾ ਇੱਕ ਬੜਾ ਮਸ਼ਹੂਰ ਸ਼ਾਇਰ ਹੈ ਕਸੂਰ ਤੋਂ। ਹਾਂਜੀ ਬੁੱਲੇ ਸ਼ਾਹ ਸਾਹਿਬ ਦੇ ਉਹਨਾਂ ਦਾ ਜਿਹੜਾ ਫੌਜੀਆ ਕਸੂਰੀ ਤੇ ਇਹ ਉਹਨਾਂ ਤੋਂ ਬਿਲਕੁਲ। ਉਹਨਾਂ ਓਨਰਸ ਨੇ ਨਾ ਤੇ ਇਹ ਉਹਨਾਂ ਤੋਂ ਬਿਲੋਂਗ ਕਰਦੇ ਨੇ ਤੇ ਨਹੀਂ ਸਮਝ ਲੇਕਿਨ ਉਹਨਾਂ ਨੇ ਦੋ। ਜਿਹੜਾ ਆਪਣਾ ਹਿਸਾਬ ਕਿਤਾਬ ਰੱਖਿਆ ਨਾ, ਉਹ ਕਹਿੰਦੇ ਜੀ ਸਾਡੇ ਜਿਹੜੇ ਸਕੂਲ ਦੇ ਬੱਚੇ ਨੇ ਉਹ ਹਾਈ ਸਟੈਂਡਰਡ ਨੇ ਕੀ ਨਾਮ ਹੈ, ਤੇ ਉਹ ਇਸ ਵਾਸਤੇ ਪੰਜਾਬੀ ਜਿਹੜੀ ਨਾ ਉਹ ਉਹਨਾਂ ਨੂੰ ਸੂਟ ਨਹੀਂ ਕਰਦੀ ਹੈ, ਲੇਕਿਨ ਠੀਕ ਹੈ ਨਾ। ਮੇਰੇ ਹਾਲ ਨਾਲ ਸਟੈਂਡਰਡ ਤੁਹਾਡੇ ਆਪਣੇ ਅੰਦਰ ਹੁੰਦਾ ਵੇ। ਸਟੈਂਡਰਡ ਆਪਣੇ ਹੁੰਦਾ ਹੁਣ ਲਾਈਕ ਮੈਂ ਤੁਹਾਨੂੰ ਹਾਂਜੀ, ਐਗਜ਼ਾਮਪਲ ਮੈਂ ਦੇਣਾ ਵਾ। ਐਸੇ ਐਸੇ ਬੰਦਿਆਂ ਨੂੰ ਜਾਣਦਾ ਵਾਂ। ਲਾਹੌਰ 'ਚ ਮੈਂ ਨਾ ਇੱਕ ਡਾਕਟਰ ਸਾਹਿਬ ਨੂੰ ਜਾਣਦਾ, ਤਾਂ ਉਹਨਾਂ ਨਾਲ ਮੇਰੀ ਕਾਫੀ ਸਾਰੀ ਮੁਲਾਕਾਤ ਹੋਈ ਹੈ, ਠੀਕ ਹੈ ਨਾ। ਅੱਛਾ, ਜਿਸ ਟਾਈਮ ਵੀ ਤੁਹਾਡੇ ਨਾਲ ਗੱਲ ਕਰਨਗੇ ਨਾ, ਉਹਨਾਂ ਉਰਦੂ ਨਹੀਂ ਬੋਲਣੀ ਹੈ ਬਿਲਕੁਲ ਵੀ। ਅੱਛਾ। ਜਾਂ ਤੇ ਪੂਰੀ ਇੰਗਲਿਸ਼ ਬੋਲਣੀ ਹੈ ਤੇ ਜਾਂ ਪੂਰੀ ਪੰਜਾਬੀ ਬੋਲਣੀ ਹੈ, ਪੂਰੀ ਪੰਜਾਬੀ ਬੋਲਣਗੇ। ਠੀਕ ਹੈ ਨਾ। ਐਸੇ ਸਰ ਮੈਂ ਵੀ ਤੁਹਾਨੂੰ ਨਾ ਮੇਰੇ ਇੱਕ ਜਾਣਨ ਵਾਲੇ ਨੇ ਤਾਂ ਬੜੇ ਮੈਨੂੰ ਕਹਿ ਇੱਕ ਕਰੀਬੀ ਹੋਰ ਨੇ। ਸਟੋਰੀ ਗੱਲ ਕੱਟਣ ਲੱਗਾ, ਤਾਂ ਮੈਨੂੰ ਕਹਿੰਦਾ ਯਾਰ ਮੈਨੂੰ ਪੰਜਾਬੀ ਬੋਲਦਾ ਨਾ ਮੈਨੂੰ ਬੜਾ ਅੱਛਾ ਫੀਲ ਹੁੰਦਾ ਹੈ ਕਿ ਮੈਂ ਆਪਣੇ ਲੋਕਾਂ ਨਾਲ ਪੰਜਾਬੀ ਨਾਲ ਜਨਾ ਉਹਨਾਂ ਡੀਲ ਕਰਾਂ, ਮੈਂ ਉਹਨਾਂ ਨਾਲ ਪੰਜਾਬੀ ਨਾਲ ਗੱਲਬਾਤ ਕਰਾਂ। ਉਹਨਾਂ ਦੀ ਪਤਾ ਹੈ ਉਹ ਪੰਜਾਬੀ 'ਚ ਕੀ ਨਾਮ ਹੈ ਉਹ ਜਿੱਥਾਂ ਜਨਾਨੀਆਂ ਜਾਂਦੀਆਂ ਨੇ ਕੀ ਨਾਮ ਹੈ ਉਹ ਤੋਂ ਮਰਜ਼ ਵੀ ਇਸ ਤਰ੍ਹਾਂ ਦੱਸਦੀਆਂ ਨਾ ਕਿ ਪੰਜਾਬੀ ਦੇ ਵਿੱਚ ਹੁਣ ਉਹ ਮੈਂ ਇੱਥੇ ਨਹੀਂ ਬੇਸਿਕ ਐਕਸਪਲੇਨ ਜਿਹੜੀ ਕਰਾਂਗਾ। ਸਲੈਂਗ ਜਿਹੜੇ ਨੇ ਲੇਕਿਨ ਅੱਛਾ ਮੈਂ ਤੁਹਾਨੂੰ ਨਾ ਦੋ ਬੰਦਿਆਂ ਦੀ ਐਗਜ਼ਾਮਪਲ ਦਿਆਂਗਾ। ਇੱਕ ਤੇ ਸਪੇਨ ਦੇ ਵਿੱਚ ਹੀ ਨੇ, ਉਹ ਤੇ ਇਵਨ ਇੰਜ ਨੇ ਕਿ ਉਹ ਪੰਜਾਬੀ ਲਿਖ ਵੀ ਰਹੇ ਨੇ, ਉਹ ਸਪੈਨਿਸ਼ ਵੀ ਬੜੀ ਅੱਛੀ ਟੀਚ ਕਰਦੇ ਨੇ ਫਿਰ ਬੰਦਿਆਂ ਨੂੰ ਬੜਾ ਅੱਛੀ ਸਿਖਾਉਂਦੇ ਨੇ ਫਿਰ ਨਾ। ਮੇਰਾ ਇੱਕ ਦੋਸਤ ਨੇ ਮਤਲਬ ਉਹਨਾਂ ਕੋਲ ਜਰਮਨ ਨੈਸ਼ਨਲ ਨੇ, ਉਹ ਕਹਿੰਦੇ ਨੇ ਕਿ ਸਟ੍ਰਿਕਟਲੀ ਨਹੀਂ ਜਿਨ ਬੜੀ ਸਖਤੀ ਦੇ ਨਾਲ ਉਹਨਾਂ ਨੇ ਵੀ ਨਾ ਸਮਝ ਲਓ ਪੰਜਾਬੀ ਬੋਲ ਰਹੇ ਨੇ। ਤੇ ਇਵਨ ਮੈਂ ਤੁਹਾਨੂੰ ਦੱਸਿਆ ਕਿ ਇਕੱਠ ਵਿੱਚ ਨੇ ਪੋਲੀਟੀਕਲ ਬੰਦੇ ਨੇ ਇਕੱਠਾਂ ਵਿੱਚ ਬੈਠੇ ਨੇ ਨਾ, ਤੇ ਉੱਥੇ ਵੀ ਉਹ ਪੰਜਾਬੀ ਬੋਲ ਰਹੇ ਨੇ। ਪੰਜਾਬੀ ਵਿੱਚ ਉਹ ਆਪਣੀ ਸਪੀਚ ਵੀ ਅਗਰ ਉਹਨਾਂ ਨੇ ਦੇਣੀ ਤਾਂ ਉਹਦੇ ਵਿੱਚ ਵੀ ਦੇ ਰਹੇ ਨੇ। ਦੂਸਰਾ ਰਾਜਾ ਇਰਫਾਨ ਸਾਹਿਬ, ਡਾਕਟਰ ਮੇਰੇ ਰਾਜਾ, ਦਿਨ 'ਚ ਹਾਂਜੀ ਜਿੱਥੋਂ ਤੁਸੀਂ ਗੱਲ ਕੀਤੀ ਨਾ, ਹਾਂਜੀ, ਉਹ ਉਹ ਮੇਰੇ ਦਿਨ 'ਚ ਵੀ ਉਹ ਯਾਦ ਈਵਨ ਹੈ। ਈਵਨ ਉਹ ਪੰਜਾਬੀ ਲਿਖ ਵੀ ਰਹੇ ਨੇ। ਪੰਜਾਬੀ ਅੱਛਾ, ਇਸ ਚੀਜ਼ ਮਤਲਬ ਦਾ ਮੈਨੂੰ ਨਹੀਂ ਸੀ ਪਤਾ। ਮੈਂ ਉਹਨਾਂ ਦੇ ਸਟੇਟਸ ਵੇਖੇ ਨੇ, ਮੇਰੇ ਕੋਲ ਉਹ ਐਡ ਨੇ ਫੇਸਬੁੱਕ ਤੇ, ਤਾਂ ਉਹ ਪੰਜਾਬੀ ਲਿਖ ਵੀ ਅੱਛਾ, ਰਹੇ ਕਿਹੜੀ ਨੇ। ਸ਼ਾਹਮੁਖੀ ਲਿਖ ਰਹੇ ਨੇ ਜਾਂ ਦੂਸਰੀ ਮਤਲਬ ਗੁਰਮੁਖੀ ਇਹ ਲਿਖ ਰਹੇ ਨੇ? ਜਿਹੜੀ ਐਵੇਂ ਸ਼ਾਹਮੁਖੀ ਤੇ ਗੁਰਮੁਖੀ ਦੇ ਬਾਰੇ ਵਿੱਚ ਵੀ ਕੁਝ ਐਕਸਪਲੇਨ ਕਰੋ ਮੈਨੂੰ ਵੀ ਇਹਦੇ ਬਾਰੇ ਪੂਰੀ ਨਹੀਂ, ਨੌਲੇਜ। ਉਹ ਸ਼ਾਹਮੁਖੀ ਜਿਹੜੀ ਹੈ ਨਾ, ਹਾਂਜੀ ਜਿਹੜੀ ਹੈ ਰਸਮੁਲ ਹੱਥ ਜਿਹੜਾ ਨਾ, ਹਾਂਜੀ ਉਹ ਤੇ ਅਰਬੀ ਦਾ ਨਾ, ਹਾਂਜੀ ਜਿਹੜਾ ਪਾਕਿਸਤਾਨ 'ਚ ਲਿਖਿਆ ਜਾਂਦਾ ਹੈ। ਬਿਲਕੁਲ। ਤੇ ਬਾਕੀ ਜਿਹੜਾ ਗੁਰਮੁਖੀ ਹੈ ਉਹ ਤੇ ਕੀ ਨਾਮ ਇੰਡੀਆ 'ਚ ਨਾਲ ਲਿਖਿਆ ਇੰਡੀਅਨ ਜਾਂਦਾ ਹੈ ਇੰਡੀਅਨ ਜਨਾਬ ਹੈ, ਪੰਜਾਬ ਵਿੱਚ ਤੇ ਇੰਡੀਅਨ ਉਹ ਪੰਜਾਬ 'ਚ ਸ਼ਾਹਮੁਖੀ ਚ ਹੀ ਲਿਖ ਰਹੇ ਨੇ ਫਿਰ ਨਾ, ਜਿਹੜਾ ਪੰਜਾਬੀ ਪਾਕਿਸਤਾਨ ਵਾਲੀ ਸਾਈਡ ਦਾ ਪਾਕਿਸਤਾਨ ਨਾ। ਵਾਲੀ ਸਾਈਡ ਦਾ। ਕਿਉਂਕਿ ਉਹ ਜਿਹੜਾ ਦੂਸਰਾ ਰਸਮੁਲ ਖਤ ਹੈ ਉਹ ਤੇ ਅਸੀਂ ਨਹੀਂ, ਸਾਨੂੰ ਸਾਨੂੰ ਜ਼ਾਹਿਰ ਗੱਲ ਹੈ, ਸਾਨੂੰ ਆਂਦਾ ਨਹੀਂ ਨਹੀਂ ਆਉਂਦਾ ਹੈ ਹੈ, ਉਹਦਾ ਬਿਲਕੁਲ। ਸਾਨੂੰ ਨਹੀਂ ਪਸੰਦ ਹੈ ਉਹ। ਮੈਂ ਉਹੀ ਗੱਲ ਕਰ ਰਿਹਾ ਨਾ, ਦੇਖੋ ਸਾਨੂੰ ਅਜੇ ਤੱਕ ਪੰਜਾਬੀ ਦੇ ਬਾਰੇ ਕੁਝ ਵੀ ਜਨਾ ਨਹੀਂ ਦੱਸਿਆ ਗਿਆ। ਨੌਲੇਜ ਨਹੀਂ ਹੈ। ਬਿਲਕੁਲ ਨਾਲ ਦੇਖੋ ਇਹਦੀ ਕਸੂਰਵਾਰ ਦੇਖੋ, ਇਹਦੇ ਵਿੱਚ ਗਵਰਨਮੈਂਟ ਜਿਹੜੀ ਕਸੂਰਵਾਰ ਹੈ,
ਠੀਕ ਹੈ ਨਾ, ਅਦਾਰੇ ਕਸੂਰਵਾਰ ਨੇ ਇਹਦੇ ਵਿੱਚ, ਕੀ ਨਾਮ ਹੈ, ਜਿਹੜੇ ਸਾਡੇ ਟੀਚਰਸ ਨੇ, ਹੂੰ ਠੀਕ ਹੈ ਨਾ, ਉਹ ਵੀ ਬਿਲਕੁਲ। ਵਿੱਚ ਮੈਂ ਸਮਝਦਾ ਕਿ ਉਹਨਾਂ ਨੇ, ਕੀ ਨਾਮ ਹੈ, ਉਹ ਇਸ ਚੀਜ਼ 'ਤੇ ਆਵਾਜ਼ ਨਹੀਂ ਚੁੱਕੀ ਹੈ, ਪਰ ਲੇਕਿਨ ਆਵਾਜ਼ ਉੱਥੇ ਮਸਲਾ ਇੱਕ ਹੋਰ ਵੀ ਨਾ, ਆਵਾਜ਼ ਜਿਹੜਾ ਬੰਦਾ ਚੁੱਕਦਾ ਉਹਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ, ਉਹ ਇਹ ਤੇ ਚੀਜ਼ ਹੈ, ਇਹਦਾ ਤੇ ਤੁਹਾਨੂੰ ਜ਼ਿਆਦਾ ਠੀਕ ਹੈ ਨਾ। ਔਖਾ। ਲੇਕਿਨ ਸਭ ਤੋਂ ਵੱਡੀ ਗੱਲ ਇਹ ਵੀ ਕਿ ਕਿਸੇ ਨੂੰ ਫਿਕਰ ਫਾਕਾ ਹੀ ਨਹੀਂ ਹੈ, ਬੇਸਿਕ ਸਭ ਨਾਲੋਂ ਵੱਡਾ ਮਸਲਾ ਇਹ ਵੇ। ਕਿ ਬੰਦਾ ਚਲੋ ਇਸ ਚੀਜ਼ ਨੂੰ ਹੂੰ, ਨੋਟ ਹੀ ਨਹੀਂ ਕਰ ਰਿਹਾ ਕਿ ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਆਪਣੀ ਵਿਰਾਸਤ 'ਚ ਕੀ ਦੇ ਰਹੇ ਹਾਂ। ਕੀ ਦੇ ਕੇ ਜਾਣਾ ਹੈ, ਮਤਲਬ ਮੇਨ ਇੱਕ ਅੱਛਾ ਬਹੁਤ ਹੀ ਪਿਆਰੀ ਜ਼ਬਾਨ ਹੈ, ਬਹੁਤ ਹੀ ਪਿਆਰੀ, ਅੱਛਾ, ਮੈਂ ਬਹੁਤ ਹੀ ਮਿੱਠੀ ਜ਼ਬਾਨ ਹੈ ਬਹੁਤ, ਉਹ। ਦੇਖੋ ਹੁਣ ਦੇਖੋ ਨਾ, ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਜ਼ੁਬਾਨ ਕਿਸ ਤਰ੍ਹਾਂ ਬੋਲ ਰਹੇ ਹੋ, ਜ਼ਾਹਿਰੀ ਗੱਲ ਹੈ, ਠੀਕ ਹੈ ਨਾ। ਜ਼ਾਹਿਰ ਐਂਜੀ ਤੁਸੀਂ ਜ਼ੁਬਾਨ ਇਹ ਬੋਲਦੇ ਕਿਸ ਡਿਪੈਂਡ ਤਰ੍ਹਾਂ ਹੋ। ਕਰਦਾ ਤੁਸੀਂ ਕਿਸ ਤਰ੍ਹਾਂ ਬੋਲ ਰਹੇ ਹੋ, ਹਾਂਜੀ। ਠੀਕ ਹੈ ਨਾ। ਤੇਰਾ ਕੀ ਹਾਲ ਹੈ ਜਾਂ ਤੁਹਾਡਾ ਕੀ ਹਾਲ ਹੈ। ਹੂੰ ਹਾਂਜੀ ਜਨਾਬ, ਗੱਲ ਇਹ ਹੈ ਕਿ ਜਨਾਬ ਸਾਡੇ ਨਿਸਾਬ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ, ਸਹੀ ਹੈ। ਜਨਾਬ ਉਹ ਸਾਨੂੰ ਪਤਾ ਹੀ ਨਹੀਂ ਹੈ ਕਿ, ਅੱਛਾ ਸਾਨੂੰ ਇਹ ਵੀ ਨਹੀਂ ਪਤਾ ਕਿ ਪੰਜਾਬੀ ਦੇ ਲਹਿਜੇ ਕਿੰਨੇ ਨੇ, ਠੀਕ ਹੈ ਨਾ। ਸਹੀ ਹੋ ਗਿਆ। ਪੰਜਾਬੀ ਦੇ ਲਹਿਜੇ ਕਿੰਨੇ ਨੇ, ਅਸੀਂ ਕਿਹੜਾ ਲਹਿਜਾ ਬੋਲ ਰਹੇ ਹਾਂ, ਠੀਕ ਹੈ ਨਾ, ਕਿਹੜੇ ਸ਼ਹਿਰ 'ਚ ਕਿਹੜਾ ਲਹਿਜਾ ਬੋਲਿਆ ਜਾ ਰਿਹਾ, ਠੀਕ ਹੈ ਨਾ। ਅੱਛਾ ਹੁਣ ਜੇ ਨਾ, ਮੈਂ ਇੱਕ ਦਿਨ ਗੱਲ ਪਾ ਕਰਦਾ ਸਾਂ, ਇੱਕ ਨਾ ਮੁੰਡਾ ਸਰਦਾਰ ਸੀ, ਤਾਂ ਉਹਦੇ ਨਾਲ ਗੱਲ ਮੇਰੀ ਹੋ ਰਹੀ ਸੀ, ਮੈਂ ਉਹਨੂੰ ਵੈਸੇ ਹੀ ਸਵਾਲ ਪੁੱਛ ਲਿਆ ਨਾ, ਮੈਂ ਕਿਹਾ ਯਾਰ ਤੈਨੂੰ ਪਤਾ ਹੈ ਦੁਆਬੇ ਨੂੰ ਦੁਆਬਾ ਕਿਉਂ ਆਉਂਦੇ ਨੇ। ਅੱਛਾ ਅੱਛਾ ਉਹਨੂੰ ਵੀ ਨਹੀਂ ਪਤਾ। ਠੀਕ ਹੋ ਗਿਆ। ਤੇ ਉਹ ਇੱਕ ਇਹੀ ਸਵਾਲ ਮੈਂ ਦਊ ਤਰ੍ਹਾਂ ਨੂੰ ਕੀਤਾ ਵੇ, ਉਹਨਾਂ ਨੂੰ ਵੀ ਨਹੀਂ ਪਤਾ ਕਿ ਦੁਆਬੇ ਨੂੰ ਦੁਆਬਾ ਕਿਉਂ ਕਹਿੰਦੇ ਨੇ, ਕਿਉਂ ਕਿਹਾ ਜਾਂਦਾ ਹੈ। ਠੀਕ ਹੈ ਨਾ। ਸਹੀ ਹੋ ਗਿਆ। ਪੰਜਾਬ ਤੁਹਾਨੂੰ ਪਤਾ ਹੈ, ਬਿਲਕੁਲ, ਲੇਕਿਨ ਦੁਆਬਾ ਤੁਹਾਨੂੰ ਨਹੀਂ ਪਤਾ। ਪੰਜਾਬ ਦਾ ਦੁਆਬਾ ਉਹਦੇ ਤੋਂ ਅਗਰ ਜੇ ਤੁਸੀਂ ਲੌਜੀਕਲੀ ਵੇਖੋ ਤੇ ਲੌਜੀਕਲੀ ਦੇਖੋ ਜਨਾ ਉਹ ਦੁਆਬ ਜਿਹੜਾ ਮਤਲਬ ਠੀਕ ਹੈ ਦੋ ਨਾ, ਦਰਿਆਵਾਂ ਦੇ ਦਰਮਿਆਨ ਦਾ ਜਿਹੜਾ ਦੋ ਦਰਿਆਵਾਂ ਦੇ ਵਿਚਕਾਰ ਜਿਹੜਾ ਹਿੱਸਾ ਹੈ ਉਹ ਦੁਆਬਾ ਹੋ ਗਿਆ, ਦੁਆਬਾ ਹੋ ਗਿਆ। ਠੀਕ ਹੈ ਨਾ। ਬਿਲਕੁਲ ਸਹੀ ਹੈ। ਦੁਆਬਾ, ਮਾਝਾ ਤੇ ਮਾਲਵਾ, ਠੀਕ ਹੈ ਨਾ। ਅੱਛਾ ਅੱਛਾ ਸਾਡੇ ਵਾਲੀ ਜਿਹੜੀ ਸਾਈਡ ਤੇ ਨਾ ਇਹ ਕਨਸੈਪਟ ਨਹੀਂ ਹੈ ਬਿਲਕੁਲ ਵੀ। ਮੇਰੇ ਖਿਆਲ ਨਾਲ ਸਾਡੇ ਲਈ ਸਾਈਡ ਤੇ ਅਗਰ ਮੈਂ ਨੈਟ ਤੋਂ ਇੰਟਰਨੈਟ ਤੋਂ ਥੋੜਾ ਸੋਸ਼ਲ ਮੀਡੀਆ ਦੇ ਜ਼ਰੀਏ ਮੇਰੇ ਸਾਹਮਣੇ ਕੁਝ ਚੀਜ਼ਾਂ ਆਈਆਂ ਸਨ। ਜ਼ਿਆਦਾਤਰ ਜਿਹੜਾ ਇਲਾਕਾ ਉਹ ਲਿਖ ਰਹੇ ਸਾ ਆਇਆ ਇਨਫੋਰਮੇਸ਼ਨ ਮੇਰੇ ਕੋਲ ਸੋਰਸ ਕੋਈ ਨਹੀਂ ਆਇਆ, ਉਹ ਸਹੀ ਹੋ ਸਕਦਾ ਗਲਤ ਹੋ ਸਕਦਾ, ਲੇਕਿਨ ਜਿਹੜਾ ਲਿਖ ਰਹੇ ਸਨ ਨਾ ਉਹਦੇ ਮੁਤਾਬਿਕ ਜ਼ਿਆਦਾਤਰ ਜਿਹੜੇ ਜ਼ਿਲ੍ਹੇ ਸਨ ਨਾ, ਡਿਸਟ੍ਰਿਕਟ ਸਨ ਨਾ, ਉਹ ਮਾਝੇ ਵਿੱਚ ਹੀ ਲਿਖ ਰਹੇ ਸਨ, ਮਾਝੇ ਵਿੱਚ ਲਿਖ ਰਹੇ ਸਨ। ਬਿਲਕੁਲ ਮਾਝੇ ਚ ਆਉਂਦੇ ਨੇ। ਹਾਲਾਂਕਿ ਵੇਖਿਆ ਜਾਏ ਤੇ ਜਿਹੜਾ ਸਿਆਲਕੋਟ ਦਾ ਇਲਾਕਾ ਤੇ ਗੁਜਰਾਤ, ਸਿਆਲਕੋਟ, ਗੁਜਰਾਂਵਾਲਾ, ਗੁਜਰਾਤ, ਇਹ ਜਿਹੜੇ ਮੇਰੇ ਖਿਆਲ ਨਾਲ ਇਲਾਕੇ ਦੁਆਬੇ ਵਿੱਚ ਆਉਣੇ ਚਾਹੀਦੇ ਨੇ, ਕਿਉਂਕਿ ਚਨਾਬ ਤੇ ਉਹਦੇ ਦਰਮਿਆਨ, ਨਹੀਂ ਲੇਕਿਨ ਸਿਆਲਕੋਟ ਨਹੀਂ ਆਉਂਦਾ ਹੈ ਨਾ। ਸਿਆਲਕੋਟ ਇੱਕ ਸਾਈਡ ਤੇ ਚਨਾਬ ਹੈ ਨਾ, ਤੇ ਉਹਦੀ ਦੂਜੀ, ਲੇਕਿਨ ਹੁਣ ਜ਼ਿਲ੍ਹਾ ਥੋੜਾ ਜਿਹਾ ਚੇਂਜ ਹੋਇਆ ਪਹਿਲੇ, ਕਿਉਂਕਿ ਸ਼ੱਕਰਗੜ੍ਹ ਨਾਰੋਵਾਲ ਇਕੱਠੇ ਸਨ, ਉਸ ਕਰਕੇ ਉਹਨਾਂ ਨੂੰ ਰਾਵੀ ਵੀ ਲੱਗਦਾ ਹੈ ਨਾਰੋਵਾਲ ਸਾਈਡ ਤੋਂ। ਅਗਰ ਤੁਸੀਂ ਇੱਕ ਚੀਜ਼ ਵੇਖੋ, ਇਹ ਜਿਹੜਾ ਨਵਾਂ ਲਾਂਘਾ ਖੁੱਲਿਆ ਵੇ ਕਰਤਾਰਪੁਰ, ਇਹ ਬਿਲਕੁਲ ਰਾਵੀ ਦੇ ਉੱਤੇ ਵੇ। ਹਾਂਜੀ। ਤੇ ਰਾਵੀ ਤੇ ਚਨਾਬ ਇੱਕ ਤਰਫੋਂ ਤੁਹਾਨੂੰ ਸਿਆਲਕੋਟ ਨੂੰ ਲੱਗ ਰਿਹਾ, ਚਨਾਬ ਲੱਗ ਰਿਹਾ ਨਾ, ਤੁਸੀਂ ਸਾਈਡ ਤੋਂ ਲੱਗ ਰਿਹਾ ਚਨਾਬ ਤੇ ਸਮਝ ਲਓ ਜੇਲਮ ਤੇ ਖਤਮ ਹੋ ਗਿਆ ਨਾ, ਜੇਲਮ ਫਿਰ ਹੈ ਵੇ, ਲੇਕਿਨ ਰਾਵੀ ਖਤਮ ਹੋ ਗਿਆ ਤਕਰੀਬਨ, ਰਾਵੀ ਤੇ ਡੈਡ ਹੋ ਗਿਆ, ਚਨਾਬ ਵੀ ਤਕਰੀਬਨ ਉਹਦਾ ਉਹ ਤੇ ਸਾਡੇ ਚਨਾਬ ਵੀ ਤਕਰੀਬਨ ਜਨਾਬ ਡੈਡ ਹੋ ਗਿਆ, ਚਨਾਬ ਵਿੱਚ ਵੀ ਪਾਣੀ ਬਿਲਕੁਲ ਨਹੀਂ ਆ ਰਿਹਾ, ਪਾਣੀ ਉਹ ਜਦੋਂ ਸਲਾਬ ਵੀ ਹੋਵੇ ਤੇ ਉਦੋਂ ਹੀ ਆਂਦਾ ਹੈ, ਬਾਕੀ ਜਨਾ ਤਕਰੀਬਨ ਖਤਮ ਹੋ ਗਿਆ। ਕਿ ਨਾਮ ਹੈ, ਬਾਕੀ ਜਿਹੜੀ ਗੱਲ ਹੋ ਰਹੀ ਸੀ ਲਹਿਜਿਆਂ ਦੀ, ਹਾਂਜੀ ਠੀਕ ਹੈ ਨਾ, ਇਹਦੇ ਬਾਰੇ ਨਾ ਜਿਹੜਾ ਵੇ ਮੁੰਡਾ ਟਿਕਟੌਕ ਤੇ ਵੇ ਜ਼ੁਹੇਬ ਨਾਂ ਇਸਕੀ ਨਾਂ ਸੀ ਇਹਦਾ, ਜ਼ੁਹੇਬ ਹੰਜਰਾ ਨਾਂ ਦਾ, ਹਾਂ ਸ਼ਾਇਦ ਮੇਰੇ ਖਿਆਲ ਸ਼ਾਇਦ ਉਹਨੇ ਬੜਾ ਅੱਛਾ ਐਕਸਪਲੇਨ ਕੀਤਾ ਵੇ ਨਾ ਕਿ ਸਾਡੇ ਲਹਿਜੇ ਕਿੰਨੇ ਨੇ, ਠੀਕ ਹੈ ਨਾ, ਤਾਂ ਉਹ ਕਿਸ ਤਰ੍ਹਾਂ ਬੋਲੇ ਜਾਂਦੇ ਨੇ। ਮੇਰੇ ਕੋਲ ਤੇ ਜਨਾ ਉਸ ਤਰ੍ਹਾਂ ਨੌਲੇਜ ਨਹੀਂ ਹੈ ਤੇ ਨਾ ਹੀ ਉਸ ਤਰ੍ਹਾਂ ਮੈਂ ਐਕਸਪਲੇਨ ਕਰ ਸਕਦਾ, ਲੇਕਿਨ ਉਹਨੇ ਨਾ ਬੋਲ ਕੇ ਪੂਰਾ ਤੇ ਨਾਲ ਜਨਾ ਉਹ ਬੜੇ ਅੱਛੇ ਤਰੀਕੇ ਨਾਲ ਐਕਸਪਲੇਨ ਵੀ ਕੀਤੇ ਆ ਨਾਲ, ਸਹੀ ਹੋ ਗਿਆ, ਕਿ ਕਿਹੜੇ ਇਲਾਕੇ 'ਚ ਕਿਹੜਾ ਲਹਿਜਾ ਬੋਲਿਆ ਜਾਂਦਾ। ਠੀਕ ਹੋ ਗਿਆ, ਉਹ ਬੜਾ ਅੱਛਾ ਜਨਾ ਪੰਜਾਬੀ ਨੂੰ ਨਾ ਉਹ ਪ੍ਰਮੋਟ ਕਰ ਰਹੇ ਨੇ ਤੇ ਇੱਕ ਬੜੀ ਅੱਛੀ ਚੀਜ਼ ਹੈ। ਮੈਂ 3 ਬੰਦਿਆਂ ਦਾ ਇੱਥੇ ਮੈਂਸ਼ਨ ਕਰਾਂਗਾ, ਉਹ ਨਾ ਪੰਜਾਬੀ ਕਲਚਰ ਨੂੰ ਲੈ ਕੇ ਨਾ ਬੜਾ ਪ੍ਰਮੋਟ ਕਰਦੇ ਨੇ, ਖਾਸ ਕਰਕੇ 2, ਇੱਕ ਤੇ ਸਮਝ ਲਓ ਜਿਹੜੇ ਨੇ, ਇੱਕ ਨਾਸਰ ਢਿੱਲੋਂ ਸਾਹਿਬ ਨੇ, ਹਾਂਜੀ, ਉਹ ਉਹਨਾਂ ਦਾ ਕੰਮ ਹੈ, ਉਹ ਨਾ ਦੋਵਾਂ ਸਾਈਡਾਂ ਨੂੰ ਨਾ ਆਪਸ ਵਿੱਚ ਮਿਲਾ ਰਹੇ ਨੇ,
ਲਾਈਕ ਜਦੋਂ ਪਾਰਟੀਸ਼ਨ ਹੋਈ ਹੈ ਤੇ ਉਸ ਤੋਂ ਬਾਅਦ ਬੜੇ ਐਸੇ ਫੈਮਲੀਆਂ ਸਨ ਜਿਹੜੀਆਂ ਉਧਰ ਰਹਿ ਗਈਆਂ ਸਨ, ਬਿਲਕੁਲ ਉਹ ਦੂਸਰੇ ਪੰਜਾਬ ਵਿੱਚ ਰਹਿ ਗਈਆਂ ਸਨ, ਜਾਂ ਉਧਰ ਵਾਲੇ ਇੱਧਰ ਕੁਝ ਇੱਧਰ ਰਹਿ ਗਏ ਸਨ, ਕੁਝ ਉਧਰ ਰਹਿ ਗਏ ਸਨ, ਉਹਨਾਂ ਨੂੰ ਆਪਸ ਵਿੱਚ ਨਾ ਕਨੈਕਟ ਕਰ ਰਹੇ ਨੇ। ਉਸ ਦੂਸਰਾ ਅੰਜੁਮ ਅੰਜੁਮ ਸੁਰਾਇਆ, ਹਾਂਜੀ ਹਾਂਜੀ ਸ਼ਾਇਦ ਇਹ ਨਾਂ ਹੈ ਉਹਨਾਂ ਉਹਨੂੰ ਦਾ। ਤੇ ਨਾ ਮੈਂ ਹੁਣ ਤੇ ਇੰਡੀਆ 'ਚ ਜਨਾਂ ਕਾਫੀ ਸਾਰੇ ਜਨਾਂ ਲੋਕ ਉਹਨੂੰ ਹਾਂਜੀ, ਜਾਣਦੇ ਤੇ ਨੇ। ਉਹ ਬੜਾ ਸਟੋਰੀਆਂ ਜ਼ਬਰਦਸਤ, ਬੜਾ ਫਨੀ ਜਿਹਾ ਕੰਟੈਂਟ ਬਣਾਉਂਦੇ ਨੇ, ਤੇ ਹਾਂ ਹਾਂ ਫਨੀ ਜਿਹੇ ਕੰਟੈਂਟ ਦੇ ਨਾਲ ਉਹਨੂੰ ਪ੍ਰਮੋਟ ਕਰ ਰਹੇ। ਤੇ ਉਹ ਇੱਕ ਦਿਨ ਮੈਂ ਉਹਦੀ ਵੀਡੀਓ ਦੇਖ ਰਿਹਾ ਸਾਂ, ਜਨਾਂ ਉਹ ਕਹਿੰਦਾ ਸਾਡਾ ਕੰਟੈਂਟ ਨਹੀਂ ਮੁੱਕ ਸਕਦਾ ਨਾ ਇਹ। ਹਾਂ ਹਾਂ ਤੇ ਉਹਨੂੰ ਨਾਲ ਨਾਲ ਦਾ ਪੁੱਛਦਾ ਕਿਉਂ, ਕਹਿੰਦਾ ਸਾਡੇ ਮਸਲੇ ਨਹੀਂ ਮੁੱਕਣੇ ਤੇ ਸਾਡਾ ਕੰਟੈਂਟ ਨਹੀਂ ਮੁੱਕਣਾ ਹੈ। ਦੂਸਰਾ ਜੇ ਤੀਸਰੇ ਵੇ ਨਾ, ਰਹਿਬ ਹੰਜਰਾ ਹੈ ਜਿਹੜਾ, ਜਾਂ ਰੇਬੀ, ਮੈਂ ਉਹਨੂੰ ਵਰਡ ਯੂਜ਼ ਕਰਦਾ, ਉਹਨਾਂ ਨਾਮ ਯੂਜ਼, ਉਹ ਬੰਦਾ ਰਿਸਰਚ ਕਰ ਰਿਹਾ ਸਹੀ, ਮੈਂ ਅਗਰ ਸਹੀ ਮਾਨੇ ਵਿੱਚ ਕਹੂੰ ਨਾ, ਤੇ ਉਹ ਰਿਸਰਚ ਕਰਕੇ ਇਨਫੋਰਮੇਸ਼ਨ ਸ਼ੇਅਰ ਕਰਦਾ ਹੁੰਦਾ, ਤੇ ਉਹਦਾ ਰਿਸਰਚ ਉਹਦੀ ਅੱਛੀ ਹੈ। ਹਾਂਜੀ ਹਾਂਜੀ ਮੈਂ ਇੱਕ ਦੋ ਵੀਡੀਓ ਦੀਆਂ ਵੇਖੀਆਂ ਨੇ, ਜ਼ਿਆਦਾ ਨਹੀਂ ਵੇਖੀਆਂ। ਬਾਕੀ ਜਨਾ ਉਹ ਗੱਲ ਇਹ ਵੇ ਸਾਨੂੰ ਪੰਜਾਬੀ ਨੂੰ ਪ੍ਰਮੋਟ ਕਰਨਾ ਚਾਹੀਦਾ, ਹਾਂਜੀ। ਠੀਕ ਹੈ ਨਾ। ਇਹ ਚੈਨਲ ਵੀ ਜਿਹੜਾ ਬਣਾਉਣ ਦਾ ਜਿਹੜਾ ਮਕਸਦ ਸੀ, ਇਹ ਪੋਡਕਾਸਟ ਸ਼ੁਰੂ ਕਰਨ ਦਾ, ਠੀਕ ਹੈ ਨਾ, ਜਿਹੜਾ ਮਕਸਦ ਸੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਜਿਹੜੇ ਲੋਕ ਪੰਜਾਬੀ ਨੇ, ਠੀਕ ਹੈ ਨਾ, ਮੁਖਤਲਿਫ ਸ਼ੋਬਿਆਂ ਤੋਂ, ਠੀਕ ਹੈ ਨਾ, ਉਹਨਾਂ ਦੇ ਜਿਹੜੇ ਹਾਲਾਤ ਨੇ ਉਹ ਇੱਥੇ ਡਿਸਕਸ ਹੋਣ, ਠੀਕ ਹੈ ਨਾ, ਕਿ ਉਹ ਆਪਣੀ ਕੀ ਰਾਏ ਰੱਖਦੇ ਨੇ, ਆਪਣੀ ਜ਼ਿੰਦਗੀ ਦੇ ਤਜਰਬਾਤ ਸ਼ੇਅਰ ਕਰਨ ਲੋਕਾਂ ਦੇ ਨਾਲ, ਤਾਂ ਕਿ ਲੋਕੀ ਉਹਦੇ ਤੋਂ ਕੁਝ ਮੁਸਤਫੀਦ ਹੋ ਸਕਣ। ਪੰਜਾਬੀ ਕਲਚਰ ਨੂੰ ਵੀ ਲੈ ਕੇ ਅੱਗੇ ਚੱਲਾਂਗੇ। ਉਸ ਤੋਂ ਬਾਅਦ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਦੇ ਜੋ ਵੀ ਵਿਚਾਰ ਨੇ ਉਹ ਜਨਾ ਇਸ ਚੈਨਲ ਦੇ ਥਰੂ ਜਨਾ ਉਹ ਲੋਕਾਂ ਤੱਕ ਜਨਾ ਪਹੁੰਚਣ ਦੇ।